ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਇਹ ਗੱਲਬਾਤ ਜਿਹੜੀ ਉਹ ਕਰਨੀ ਆ। 3-4 ਸਾਲ ਹੋ ਗਏ ਸੀਗੇ ਪ੍ਰਵੀਨ ਵੀ ਕੈਲੀਫੋਰਨੀਆ ਦੇ ਅਰਦਾਸਾਂ ਕਰਦੇ ਸੀ, ਤਰਸੇ ਪਏ ਸੀਗੇ ਮੀਂਹ ਨੂੰ, ਵੀ ਮੀਂਹ ਪਵੇ, ਸਨੋ ਪਵੇ ਤੇ ਥੋੜੇ ਜਿਹੇ ਹਾਲਾਤ ਜਿਹੜੇ ਸੋਕੇ ਵਾਲੇ ਉਹ ਠੀਕ ਹੋਣ। ਤੇ ਇਸੇ ਦੇ ਵਿੱਚ ਇਹ ਚੀਜ਼ ਵਾਪਰੀ ਤੇ ਇਹ ਜਿਹੜਾ ਮੀਂਹ ਕਈ ਪੋਲ ਵੀ ਖੋਲ ਕੇ ਗਿਆ ਵੀ ਕੀ ਕੁਛ ਜਿਹੜਾ ਆ ਇਸ ਟਾਈਮ ਚੱਲ ਰਿਹਾ, ਕਿੰਨੀ ਕੁ ਪ੍ਰੀਪੇਅਰਡਨੈਸ ਆ, ਕਿੱਦਾਂ ਸਰਕਾਰਾਂ ਦੀ ਪ੍ਰੀਪੇਅਰਡਨੈਸ ਆ ਤੇ ਕਿੰਨੀ ਕੁ ਲੋਕਾਂ ਦੀ ਆਪਣੀ ਆ, ਤੇ ਕੀ ਜਿਹੜਾ ਉਹ ਆਪਾਂ ਨੂੰ ਕਰਨਾ ਚਾਹੀਦਾ ਹੈ ਜਦੋਂ ਕੋਈ ਨੈਚੁਰਲ ਡਿਜ਼ਾਸਟਰ ਜੇ ਕਿਤੇ ਬਾਈ ਚਾਂਸ ਆ ਜਾਵੇ। ਉਹ ਤਾਂ ਜੇ ਦੇਖਿਆ ਜਾਵੇ ਆਪਾਂ ਬਹੁਤ ਚੰਗੇ ਰਹਿ ਗਏ ਆ ਫਿਰ ਵੀ ਉਹਨਾਂ ਇਲਾਕਿਆਂ ਤੋਂ ਜਿੱਥੇ 4-4, 5-5 ਫੁੱਟ ਬਰਫ਼ ਪਈ ਰੀਸੈਂਟਲੀ ਪਿਛਲੇ ਹਫ਼ਤੇ ਦੇ ਵਿੱਚ। ਸੋ ਇਹ ਅੱਜ ਆਪਾਂ ਇਕੱਲੇ ਕੈਲੀਫੋਰਨੀਆ ਦੇ ਮੀਂਹ ਜਾਂ ਸਨੋ ਦੀ ਗੱਲ ਨਹੀਂ ਕਰਾਂਗੇ, ਉਹ ਵੀ ਨਾਲ ਹੀ ਉਹਨਾਂ ਨੂੰ ਵੀ ਆਪਾਂ ਜਿਹੜਾ ਉਹ ਜੋੜਦੇ ਆ ਵੀ ਕੀ ਜਿਹੜਾ ਇਸ ਟਾਈਮ ਆਪਾਂ ਪ੍ਰੀਪੇਅਰਡ ਕਿੰਨੇ ਹੈਗੇ ਆ ਸਾਰੀਆਂ ਚੀਜ਼ਾਂ ਦੇ ਲਈ। ਇਹ ਜਿਹੜੀਆਂ ਚੀਜ਼ਾਂ ਦੀ ਤਬਦੀਲੀ ਮੌਸਮ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਇਹ ਕੋਈ ਵਿਗਾੜ ਕਹਿ ਦਿੰਦਾ ਹੈ, ਕੋਈ ਤਬਦੀਲੀ ਕਹਿ ਦਿੰਦਾ, ਕੋਈ ਫਰਕ ਕਹਿ ਦਿੰਦਾ ਹੈ ਵੀ ਇਹ ਜਿਹੜਾ ਹੁਣ ਹਰ ਵਾਰੀ ਕੁਛ ਨਾ ਕੁਛ ਨਵਾਂ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ, ਵਾਪਰ ਰਹੀਆਂ, ਉਹਦੇ ਨਾਲ ਫਰਕ ਬਹੁਤ ਪੈ ਰਿਹਾ ਹੈ। ਉਹਦੇ ਨਾਲ ਕਈ ਚੀਜ਼ਾਂ ਦੇ ਵਿੱਚ ਕਹਿ ਲਓ ਵੀ ਉਥਲ ਪੁਥਲ ਜਿਹੜੀ ਉਹ ਵਾਪਰੀ ਆ। ਕੱਲ ਤੁਸੀਂ ਵੀ ਵਿਸ਼ੇਸ਼ ਰਿਪੋਰਟ ਐਤਵਾਰ ਨੂੰ ਅਪਡੇਟ ਕੈਲੀਫੋਰਨੀਆ ਦੀ ਜਿਹੜੀ ਉਹ ਕੀਤੀ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਵੀ 99 ਵੀ ਬੰਦ ਸੀ, 101 ਵੀ ਬੰਦ ਸੀ, ਫਲੱਡਿੰਗ ਹੋਈ, ਕਈਆਂ ਲੋਕਾਂ ਦੀਆਂ ਮੌਤਾਂ ਵੀ ਜਿਹੜੀਆਂ ਉਹ ਹੋ ਗਈਆਂ ਤੇ ਆਬਵੀਅਸਲੀ ਪ੍ਰਾਪਰਟੀ ਨੂੰ ਵੀ ਨੁਕਸਾਨ ਹੋਇਆ ਹੋਏਗਾ। ਸੋ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵਾਪਰੀਆਂ। ਇੱਕ ਤਾਂ ਇਹ ਆ ਵੀ ਪ੍ਰਵੀਨ ਪਿਛਲੇ ਕਈ ਸਾਲਾਂ ਤੋਂ ਘੱਟ ਬਰਫ਼ ਤੇ ਘੱਟ ਮੀਂਹ ਪੈਣ ਦੇ ਕਰਕੇ ਸੋਕੇ ਦੇ ਹਾਲਾਤ ਜਿਹੜੇ ਹੋ ਰਹੇ, ਐਕਸਟ੍ਰੀਮ ਡਰਾਊਟ ਜਿਹੜਾ ਹੋ ਰਿਹਾ, ਇੱਥੋਂ ਤੱਕ ਕਿ ਜਿਹੜੀ ਕੋਲੋਰਾਡੋ ਰਿਵਰ ਹੋਰ ਸੂਬਿਆਂ ਚੋਂ ਜਿਹੜੀ ਆਉਂਦੀ ਹੈ, ਕੋਲੋਰਾਡੋ ਸੂਬੇ ਥਾਣੀ ਜਿਹੜੀ ਆਉਂਦੀ ਉਹ ਦਰਿਆ ਜਿਹੜਾ ਵਗ ਕੇ ਪਹੁੰਚਦਾ ਹੈ ਆਪਣੇ ਕੋਲ ਆਉਂਦਾ ਹੈ ਐਰੀਜ਼ੋਨਾ ਥਾਣੀ ਹੁੰਦਾ ਹੋਇਆ, ਤੇ ਇੱਧਰ ਪਾਣੀ ਜਿਹੜਾ ਪਹੁੰਚਾਉਣਾ ਹੁੰਦਾ ਸਦਰਨ ਕੈਲੀਫੋਰਨੀਆ, ਦੱਖਣੀ ਕੈਲੀਫੋਰਨੀਆ 'ਚ, ਉਹ ਵੀ ਪਾਣੀ ਘਟਿਆ। ਜਿਹੜੇ ਇੱਥੋਂ ਦੇ ਵੱਖ-ਵੱਖ ਮਿਊਨਿਸਪੈਲਿਟੀਜ਼ ਕਹਿ ਲਓ ਜਾਂ ਸਿਟੀਜ਼ ਕਹਿ ਲਓ, ਕਾਉਂਟੀਜ਼ ਕਹਿ ਲਓ, ਵਾਟਰ ਡਿਸਟ੍ਰਿਕਟਸ ਆ, ਉਹਨਾਂ ਨੇ ਲੋਕਾਂ ਦੇ ਉੱਤੇ ਪਾਣੀ ਦੀਆਂ ਪਾਬੰਦੀਆਂ ਲਾਈਆਂ, ਰੋਕਾਂ ਲਾਈਆਂ ਵੀ ਤੁਸੀਂ ਇੰਨੇ % ਘੱਟ ਪਾਣੀ ਜਿਹੜਾ ਉਹ ਵਰਤੋ, ਵੀ ਪਾਣੀ ਦੀ ਬਹੁਤ ਘਾਟ ਆ, ਵੀ ਬਣੂਗਾ ਕੀ। ਸੋ ਹੁਣ ਆਪਾਂ ਉਸ ਸਥਿਤੀ ਚੋਂ ਨਿਕਲੇ ਆ ਵੀ ਚਲੋ ਇਹ ਤਾਂ ਨਵੇਂ ਸਾਲ ਦੇ ਵਿੱਚ ਚੰਗੀ ਚੀਜ਼ ਕਹਿ ਸਕਦੇ ਆ ਵੀ ਕਾਫੀ ਭਾਰੀ ਬਰਫ਼ਬਾਰੀ ਹੋ ਰਹੀ ਹੈ ਤੇ ਮੀਂਹ ਜਿਹੜਾ ਉਹ ਸੋਹਣਾ ਜਿਹੜਾ ਉਹ ਪੈ ਰਿਹਾ ਹੈ, ਪਰ ਨਾਲ ਦੇ ਨਾਲ ਉਹਦੇ ਨਾਲ ਮੁਸ਼ਕਿਲਾਂ ਵੀ ਆਈਆਂ। ਦਰਪੇਸ਼ ਜਿਹੜੀਆਂ ਇਹ ਮੁਸ਼ਕਿਲਾਂ ਆਪਣੇ ਸਾਹਮਣੇ ਆ, ਆਪਾਂ ਵੇਸਲੇ ਹੋ ਜਾਂਦੇ ਆ ਜਦੋਂ ਕੁਛ ਸਾਲ ਏਦਾਂ ਦੀ ਚੀਜ਼ ਜਿਹੜੀ ਉਹ ਨਾ ਹੋਵੇ, ਰਿਲੈਕਸ ਹੋ ਜਾਂਦੇ ਆਪਾਂ, ਕਹਿੰਦੇ ਵੀ ਇਹ ਤਾਂ ਚੱਲ ਕੋਈ ਨਹੀਂ, ਇੰਨੇ ਸਾਲ ਹੋ ਗਏ ਤੇ ਹੁਣ ਇੱਥੇ ਕੀ ਹੋਣਾ। ਪਰ ਆਪਾਂ ਉਹ ਗੱਲਾਂ ਜਿਹੜੀਆਂ ਤੁਹਾਡੇ ਨਾਲ ਜਿਹੜੀਆਂ ਉਹ ਸਾਂਝੀਆਂ ਕੀਤੀਆਂ। ਸੋ ਤੁਸੀਂ ਵੀ ਜਿਹੜੇ ਸਰੋਤੇ ਇਹ ਜ਼ਰੂਰ ਦੱਸਿਓ ਵੀ ਤੁਸੀਂ ਆਪਣੇ ਆਪ ਨੂੰ ਏਦਾਂ ਦੀਆਂ ਚੀਜ਼ਾਂ ਦੇ ਲਈ ਪ੍ਰੀਪੇਅਰਡ ਕਿੱਦਾਂ ਰੱਖਦੇ ਆ। ਬਿਜਲੀ ਗਈ ਰਹੀ ਕਈ ਥਾਵਾਂ ਤੇ, ਠੀਕ ਹੈ ਨਾ, ਉੱਥੇ ਪ੍ਰੋਬਲਮ ਜਿਹੜੀ ਉਹ ਆਈ, ਕਿਹਦੇ ਵੱਲ ਤੱਕਣਾ, ਰੱਬ ਵੱਲ ਹੀ ਮੂੰਹ ਕਰੂਗਾ ਬੰਦਾ ਇਹੋ ਜਿਹੇ ਮੌਕੇ ਦੇ ਉੱਤੇ। ਇੱਥੇ ਕਿਉਂਕਿ ਬਿਜਲੀ ਜਾਂਦੀ ਬਹੁਤ ਘੱਟ ਆ ਤੇ ਜਿਹਦੇ ਚਲੇ ਜਾਵੇ ਉਹਨੂੰ ਦਿੱਕਤ ਬਹੁਤ ਆ। ਕੋਈ ਬੈਕਅਪ ਜਿਹੜੀਆਂ ਚੀਜ਼ਾਂ ਆ ਉਹ ਆਪਾਂ ਰੱਖੀਆਂ ਨਹੀਂ ਆ। ਜਿੱਦਾਂ ਹੁਣ ਪੰਜਾਬ ਦੇ ਵਿੱਚ ਤਾਂ ਆਮ ਹੀ ਗੱਲ ਆ, ਹਰ ਇੱਕ ਘਰ ਦੇ ਵਿੱਚ ਇਨਵਰਟਰ ਆ, ਕਈਆਂ ਨੇ ਤਾਂ 2-2 ਰੱਖੇ, ਜਨਰੇਟਰ ਵੀ ਲਾਇਆ, ਹਨਾ ਜੀ, ਕਿਉਂਕਿ ਉਹ ਕੱਟਾਂ ਤੋਂ ਮੈਂ ਕਿਹਾ ਵੀ ਉਹਨਾਂ ਨੂੰ ਪਤਾ ਵੀ ਕੱਟ ਲੱਗ ਗਿਆ ਤੇ ਹੁਣ ਤਾਂ ਸਿਆਲ 'ਚ ਸਰਦੀਆਂ 'ਚ ਕੱਟ ਲੱਗ ਰਹੇ ਆ ਪੰਜਾਬ ਦੇ ਵਿੱਚ। ਇਹਦਾ ਚਲੋ ਇੱਕ ਪੱਖ ਇਹ ਵੀ ਹੈ ਕਿ ਚਲੋ ਮੀਟਰ ਬਿਜਲੀ ਫ੍ਰੀ ਹੈ, ਮੀਟਰ 2-2 ਲਵਾਲੇ ਲੋਕਾਂ ਨੇ ਤੇ ਖੈਰ। ਪਰ ਆਪਾਂ ਇੱਧਰ ਵਾਪਸ ਮੁੜਦੇ ਕਿ ਜਿਹੜਾ ਕੰਫਰਟ ਜ਼ੋਨ ਆ ਨਾ ਰਾਜਕਰਨਵੀਰ ਸਿੰਘ ਜੀ, ਉਹ ਬੰਦੇ ਦਾ ਸਭ ਤੋਂ ਵੱਡਾ ਐਨੀਮੀਆਂ ਦੇ ਵਿੱਚੋਂ ਗਿਣਿਆ ਜਾਂਦਾ, ਦੁਸ਼ਮਣਾਂ ਦੇ ਵਿੱਚੋਂ ਗਿਣਿਆ ਜਾਂਦਾ। ਕੰਫਰਟ ਜ਼ੋਨ ਦੇ ਵਿੱਚ ਤੁਸੀਂ ਚਲੇ ਗਏ ਨਾ ਤੇ ਸਮਝ ਲਓ ਤੁਹਾਡੀ ਮੈਂਟਲੀ ਗਰੋਥ ਤੇ ਤੁਹਾਡੀ ਫਿਜ਼ੀਕਲੀ ਗਰੋਥ ਉਹ ਤਾਂ ਸਮਝ ਲਓ ਵੱਟ ਤੇ ਪਈਆਂ ਵੀ ਰੁਕ ਗਈਆਂ। ਤਾਂ ਅਸੀਂ ਇੰਨੇ ਕੰਫਰਟ ਜ਼ੋਨ ਦੇ ਵਿੱਚ ਰਹਿੰਦੇ ਹਾਂ ਵੀ ਨਾਰਮਲ ਹਾਲਾਤਾਂ ਦੇ ਵਿੱਚ ਜੇ ਕਿਸੇ ਹਿੱਲੀ ਏਰੀਏ ਦੇ ਵਿੱਚ ਜਾ ਕੇ ਕੁਝ ਘੰਟਿਆਂ ਲਈ ਰਹਿਣ ਦੇ ਲਈ ਟੈਂਟ ਵੀ ਲਾਉਣਾ ਹੋਵੇ ਨਾ ਤੇ ਸਾਡੇ ਕੋਲੇ ਥੋੜੀ ਨਾ ਹੋਵੇ, ਸਾਡੇ ਕੋਲੇ ਉਹਦਾ ਕੋਈ ਅਲਟਰਨੇਟ ਨਹੀਂ ਹੈ। ਤੇ ਜੇ ਬਾਈ ਚਾਂਸ 2 ਤੋਂ ਵੱਧ ਘੰਟੇ ਸਾਨੂੰ ਬਿਜਲੀ ਤੋਂ ਬਗੈਰ ਗੁਜ਼ਾਰਨੇ ਪੈ ਜਾਣ ਇਸ ਕੁਦਰਤੀ ਤਰਾਸਦੀ ਆਪਦਾ, ਕੁਦਰਤੀ ਮੁਸੀਬਤ ਦੇ ਵਿੱਚ, ਤਾਂ ਅਸੀਂ ਉਹਦੇ ਲਈ ਸਾਡੀ ਕੋਈ ਪ੍ਰੈਪਰੇਸ਼ਨ ਨਹੀਂ, ਸਾਨੂੰ ਕੁਛ ਨਹੀਂ ਪਤਾ ਕਿ ਅਗਲੇ ਘੰਟੇ ਕੀ ਅਸੀਂ ਕਰਨਾ ਹੈ। ਹੱਥ ਧਰ ਕੇ ਸਰਕਾਰਾਂ ਨੂੰ ਕੋਸ ਲਾਂਗੇ ਜਾਂ ਕੁਛ ਵੀ, ਚਲੋ ਖੈਰ ਬੇਸ਼ੱਕ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਦੇ ਵਿੱਚ ਹੀ ਆ, ਪਰ ਕੁਦਰਤੀ ਜਦੋਂ ਕਰੋਪੀ ਆਫਤ ਆਉਂਦੀ ਹੈ ਤਾਂ ਉਹਦੇ ਵਿੱਚ ਕਈ ਵਾਰੀ ਉੱਥੇ ਵੱਡੇ ਪ੍ਰਸ਼ਾਸਨਾਂ ਦੇ ਮਸ਼ੀਨਰੀ ਦੇ ਹੱਥ ਖੜੇ ਹੋ ਜਾਂਦੇ ਵੇਖਿਆ। 3 ਮਿਲੀਅਨ ਲੋਕ ਆ ਇਸ ਵੇਲੇ ਜਿਹੜੇ ਕੈਲੀਫੋਰਨੀਆ ਦੇ ਵਿੱਚ ਇਹਨਾਂ ਬਦਲਦੇ ਮੌਸਮੀ ਹਾਲਾਤਾਂ ਜਾਂ ਕਹਿ ਲਓ ਕਿ ਮੀਂਹ, ਫਲੱਡ ਤੇ ਹੋਰ ਕਈ ਤਰ੍ਹਾਂ ਦੀ ਆਫਤਾਵਾਂ ਤੋਂ, ਆਪਦਾ ਤੋਂ ਪ੍ਰਭਾਵਿਤ ਨੇ।
ਜੀ ਤੇ ਬਹੁਤ ਸਾਰੇ ਇਲਾਕੇ ਕੈਲੀਫੋਰਨੀਆ ਦੇ ਇਹੋ ਜਿਹੇ ਨੇ, ਜਿਵੇਂ ਤੁਸੀਂ ਜ਼ਿਕਰ ਕੀਤਾ 4-4 5-5 ਫੁੱਟ ਪਾਣੀ ਹੈ ਤੇ ਵਿਦਆਊਟ ਪਾਵਰ ਕਈ ਸਿਟੀਜ਼ ਨੂੰ ਰਹਿਣਾ ਪਿਆ, ਕਈ ਲੋਕਾਂ ਨੂੰ ਕਈ ਘੰਟੇ। ਤੇ ਪਰ ਉੱਥੇ ਹੁਣ ਅਲਟਰਨੇਟ ਕੋਈ ਦੂਜਾ ਸਾਧਨ, ਕੋਈ ਦੂਜਾ ਸੋਰਸ ਕੀ ਹੈ, ਅਸੀਂ ਕਦੇ ਤਿਆਰੀ ਨਹੀਂ ਕਰਦੇ। ਸੋ ਇਹ ਸਾਨੂੰ ਜ਼ਰੂਰ ਮੰਨ ਕੇ ਚੱਲਣਾ ਚਾਹੀਦਾ, ਖਾਸ ਕਰਕੇ ਇਹੋ ਜਿਹੇ ਹਾਲਾਤਾਂ ਦੇ ਵਿੱਚ, ਕਿ ਸਾਡੇ ਕੋਲੇ ਜੇਕਰ ਇਹੋ ਜਿਹੀ ਸਥਿਤੀ ਬਣਦੀ ਹੈ ਤਾਂ ਉਹਦੇ ਲਈ ਅਸੀਂ ਕਿੰਨੇ ਕੁ ਪ੍ਰਪੇਅਰ ਹਾਂ। ਤੇ ਤੁਸੀਂ ਕਿਵੇਂ ਪ੍ਰਪੇਅਰ ਹੋ, ਜਾਂ ਤੁਸੀਂ ਕਿਵੇਂ ਇਹਨਾਂ ਹਾਲਾਤਾਂ ਨੂੰ ਦੇਖਦੇ ਹੋ? ਜਾਂ ਤੁਹਾਡਾ ਕੋਈ ਪਿਆਰਾ ਕੱਲ ਫਸਿਆ ਹੋਵੇ 99 ਤੇ 101 ਤੇ ਕਿਤੇ ਵੀ, ਤਾਂ ਉਹ ਤੁਸੀਂ ਸਾਡੇ ਨਾਲ ਜਿਹੜੀ ਸਥਿਤੀ ਹੈ ਉਹ ਸਾਂਝੀ ਵੀ ਕਰ ਸਕਦੇ ਹੋ। 408 272 52 ਜੀ ਬਿਲਕੁਲ। ਸੋ ਇਹ ਜ਼ਰੂਰ ਜਿਹੜਾ ਉਹ ਸ਼ੇਅਰ ਕਰਿਓ। ਇੱਕ ਪ੍ਰਵੀਨ, ਹੁਣ ਇਹਦਾ ਮਤਲਬ ਇਨਫਰਾਸਟ੍ਰਕਚਰ 'ਚ ਕਿਤੇ ਨਾ ਕਿਤੇ ਦਿੱਕਤ ਹੈ ਤੇ ਇੱਕ ਤਾਂ ਚਲੋ ਇਹ ਕੁਦਰਤੀ ਚੀਜ਼ ਆ ਵੀ ਜਦੋਂ ਸੋਕੇ ਦੀ ਜਿਹੜੇ ਮਾਰ ਹੇਠ ਹੋਵੋ ਤਾਂ ਧਰਤੀ ਜਿਹੜੀ ਬੰਜਰ ਹੋਈ ਹੁੰਦੀ ਆ ਉਹ ਸਖਤ ਹੋ ਜਾਂਦੀ ਆ, ਚਟਾਨ ਵਰਗੀ ਹੋ ਜਾਂਦੀ, ਪੱਥਰ ਵਰਗੀ ਹੋ ਜਾਂਦੀ, ਉਹਦੀ ਪਾਣੀ ਸੋਕਣ ਦੀ ਸ਼ਮਤਾ ਘਟ ਜਾਂਦੀ ਆ। ਜਦੋਂ ਅਚਨਚੇਤੇ ਇਕੱਠਾ ਮੀਂਹ ਪੈਂਦਾ ਆ ਤਾਂ ਪਾਣੀ ਰੁੜਦਾ ਜ਼ਿਆਦਾ ਆ, ਸਿਮਦਾ ਘੱਟ। ਤੇ ਫਿਰ ਉਹਦੇ ਨਾਲ ਜਿਹੜੇ ਫਲੈਸ਼ ਫਲੱਡਸ ਜਿਹੜੇ ਅਕਸਰ ਆਪਾਂ ਸੁਣਦੇ ਆ ਉਹ ਹੁੰਦੇ ਆ। ਤੇ ਜਦੋਂ ਫਲੈਸ਼ ਫਲੱਡ ਜਿਹੜੇ ਉਹ ਹੁੰਦੇ ਆ ਤਾਂ ਉਹ ਪ੍ਰੋਬਲਮ ਜਿਹੜੀ ਉਹ ਦਿੰਦੇ ਆ। ਹੁਣ ਸੀਵਰ ਸਿਸਟਮ ਕਿੱਦਾਂ ਦੇ ਆ, ਡਰੇਨੇਜ ਸਿਸਟਮ ਕਿੱਦਾਂ ਦਾ ਆ। ਸ਼ਹਿਰ ਤਾਂ ਬਣੇ ਹੋਏ ਆ ਹੁਣ ਚਿਰ ਦੇ, ਨਵੇਂ ਸ਼ਹਿਰ ਤਾਂ ਹੁਣ ਘੱਟ ਉਸਰ ਰਹੇ ਆ, ਜਿਹੜੇ ਹੈਗੇ ਆ ਪਰ ਆਬਾਦੀ ਲਗਾਤਾਰ ਵੱਧ ਰਹੀ ਆ। ਉਹਨਾਂ ਸਾਰੀਆਂ ਸਿਸਟਮਸ ਦੇ ਲਈ ਇੰਨੀ ਜਿਹੜੀ ਰੇਨਫਾਲ ਦੇ ਲਈ ਕਈ ਵਾਰੀ ਉਹ ਰੈਡੀ ਨਹੀਂ ਹੁੰਦੇ, ਉਹ ਪ੍ਰੋਬਲਮ ਨਹੀਂ ਹੁੰਦੀ। ਤੇ ਜਦੋਂ ਕਹਿੰਦੇ ਵੀ ਮੀਂਹ ਮੂੰਹ ਇੰਨਾ ਪੈਣਾ ਨਹੀਂ ਆ, ਫਿਰ ਅਚਨਚੇਤੇ ਇੱਕ ਹਫ਼ਤਾ ਪਹਿਲੋਂ ਆ ਕੇ ਤੁਸੀਂ ਕਿੰਨੀ ਕੁ ਸਫਾਈ ਕਰ ਲਓਗੇ। ਜਿਹੜੇ ਚੋ ਜਿਹਨੂੰ ਆਖਦੇ ਨੇ ਇੱਥੇ ਕ੍ਰੀਕਸ ਕਹਿ ਦਿੰਦੇ ਆ, ਵੀ ਉਹਦੇ ਵਿੱਚ ਬੂਟੀ ਉੱਗੀ ਹੁੰਦੀ ਆ, ਕਲੀਅਰ ਨਹੀਂ ਆ, ਪਾਣੀ ਦਾ ਰਾਹ ਰੁਕ ਜਾਂਦਾ। ਪਾਣੀ ਦਾ ਜਦੋਂ ਰਾਹ ਰੁਕ ਗਿਆ ਉਹਨੇ ਆਲੇ ਦੁਆਲੇ ਉਹ ਲੰਘਣਾ, ਉਹ ਜਿਹੜੀ ਉਹ ਪ੍ਰੋਬਲਮ ਹੁੰਦੀ ਆ। ਸੋ ਭਾਈ ਇਹ ਤੁਹਾਨੂੰ ਦੇਖਣਾ ਜਿਹੜਾ ਉਹ ਚੀਜ਼ਾਂ ਜਿਹੜੀਆਂ ਇਹ ਤੁਹਾਨੂੰ ਚਾਹੀਦਾ ਆ। ਅਚਨਚੇਤੇ ਜਦੋਂ ਮੀਂਹ ਇੰਨਾ ਆਉਂਦਾ ਆ, ਚੰਗੀ ਗੱਲ ਆ, ਲੋੜ ਆ, ਨੀਡ ਆ ਇਸ ਟਾਈਮ ਆਪਾਂ ਨੂੰ, ਇਹ ਜਿਹੜੀ ਜ਼ਰੂਰਤ ਆ। ਤੇ ਪਰ ਉਹਦੇ ਦਰਮਿਆਨ ਇਦਾਂ ਦੀਆਂ ਚੀਜ਼ਾਂ ਦਾ, ਇਨਫਰਾਸਟ੍ਰਕਚਰ ਦਾ, ਇਹ ਜਿਹੜੇ ਸਿਟੀ ਦੇ, ਕਾਉਂਟੀ ਦੇ, ਸਟੇਟ ਦੇ ਜਿਹੜੇ ਲੀਡਰਸ ਆ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਆ। ਭਾਈ ਇਹ ਤੁਹਾਡੀ ਜ਼ਿੰਮੇਵਾਰੀ, ਕਿਉਂਕਿ ਪਬਲਿਕ ਹੈਲਥ ਦੀ ਇਹ ਗੱਲ ਆ, ਪਬਲਿਕ ਸੇਫਟੀ ਦੀ ਇਹ ਗੱਲ ਆ। ਹੁਣ ਅੱਜ ਪ੍ਰਵੀਨ ਇੱਕ ਖਬਰ ਜਿਹੜੀ ਉਹ ਆ ਰਹੀ ਆ, ਇੱਕ ਹਾਈਵੇ 1 ਤੋਂ ਗੱਡੀ ਜਿਹੜੀ ਟੈਸਲਾ ਆ ਉਹ ਥੱਲੇ ਡਿੱਗੀ ਖੱਡ ਦੇ ਵਿੱਚ। ਦੋ ਜਿਹੜੇ ਆ ਨੌਜਵਾਨ ਅਡਲਟਸ ਤੇ ਦੋ ਜਿਹੜੇ ਉਹਨਾਂ ਦੇ ਨਾਲ ਚਿਲਡਰਨ ਸੀਗੇ, ਬੱਚੇ ਸੀ, ਪਰਿਵਾਰ ਹੋਣਾ ਪੂਰਾ, ਉਹ ਫੱਟੜ ਹੋ ਗਏ ਗੰਭੀਰ ਰੂਪ ਦੇ ਵਿੱਚ। ਟੈਸਲਾ ਜਿਹੜੀ ਉਹ 250 ਫੁੱਟ ਜਿਹੜੀ ਉਹ ਥੱਲੇ ਡਿੱਗੀ, ਜਿਹੜੀ ਟੌਮ ਲੈਂਟੋਸ ਟਨਲ ਜਿਹੜੀਆਂ ਉਸ ਦੇ ਵਿੱਚ। ਇੱਥੇ ਕਿ ਵੀ ਚੀਜ਼ ਨਾਲ ਹੀ ਕਹਿਣਾ ਚਾਹੁੰਦੇ, ਇਕੱਲਾ ਪ੍ਰਸ਼ਾਸਨ ਹੀ ਜ਼ਿੰਮੇਵਾਰ ਨਹੀਂ। ਹੁਣ ਜਦੋਂ ਤੁਹਾਨੂੰ ਪਤਾ ਵੀ ਮੌਸਮ ਏਦਾਂ ਦਾ, ਲੈਂਡਸਲਾਈਡ ਹੋ ਰਹੇ, ਮਡ ਸਲਾਈਡ ਹੋ ਰਹੇ ਆ, ਵੀ ਤੁਹਾਨੂੰ ਪਤਾ ਨਹੀਂ ਫਲੱਡਿੰਗ ਆ, ਤੇ ਬਾਹਰ ਨਿਕਲ ਕੇ ਤੁਸੀਂ ਕਰਨਾ ਕੀ ਆ? ਤੁਸੀਂ ਜਿਹੜਾ ਉਹ ਜਾ ਕੇ ਜਿੱਥੇ ਤੁਹਾਨੂੰ ਪਤਾ ਵੀ ਸੇਫਟੀ ਨਹੀਂ ਆ, ਵੀ ਥੋੜੀ ਪ੍ਰੋਬਲਮ ਹੋ ਸਕਦੀ ਆ, ਫਿਰ ਤੁਸੀਂ ਰਿਸਕ ਦੇ ਵਿੱਚ ਆਪਣੀ ਜਾਨ ਨੂੰ ਆਪ ਪਾ ਕੇ ਤੁਸੀਂ ਬੇਸਿਕਲੀ ਜਿਹੜੇ ਰਿਸੋਰਸਿਸ ਦੇ ਉੱਤੇ ਫਿਰ ਭਾਰ ਪੜਨਾ ਹੈ। ਇੱਕ ਤਾਂ ਆਪ ਸੱਟ ਚੋਟ ਲਵਾਉਣ ਦਾ ਖਤਰਾ, ਜੇ ਅਚਾਨਕ ਫਸ ਜਾਓ ਫਿਰ ਉੱਥੇ ਕੱਢਣ ਦੇ ਲਈ ਕਿਸੇ ਨਾ ਕਿਸੇ ਨੂੰ ਕਿਸੇ ਤਰੀਕੇ ਨਾਲ ਪਹੁੰਚਣਾ ਪਊਗਾ, ਹੈਲੀਕਾਪਟਰ ਦੇ ਨਾਲ ਵੀ ਕੱਢੇ, ਤੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕਰਨੀਆਂ ਪੈਂਦੀਆਂ ਆ। ਫਿਰ ਉਹ ਸਾਰਾ ਕੁਝ ਜਿਹੜਾ ਉਹ ਹੋਇਆ। ਸੋ ਭਾਈ ਧਿਆਨ ਜਿਹੜਾ ਉਹ ਆਪਾਂ ਨੂੰ ਨਾਲ ਵੀ ਜਿਹੜਾ ਆ ਇਹੋ ਜਿਹੀਆਂ ਚੀਜ਼ਾਂ 'ਚ ਰੱਖਣਾ ਚਾਹੀਦਾ ਆ। ਹਾਂ ਕਈ ਵਾਰੀ ਕਿਉਂਕਿ ਕਈਆਂ ਨੇ ਇਹ ਚੀਜ਼ਾਂ ਦੇਖੀਆਂ ਨਹੀਂ ਹੁੰਦੀਆਂ ਤੇ ਇਸ ਨੂੰ ਬਹੁਤ ਹੌਲੇ 'ਚ ਲੈ ਜਾਂਦੇ ਆ। ਯਾਰ ਅਮਰੀਕਾ ਆ ਜਿਹੜਾ ਕੋਈ ਖਾਸ ਕਰਕੇ ਜੇ ਕੋਈ ਨਵਾਂ ਆਇਆ ਆ ਜਿਹਨੇ ਨਹੀਂ ਚੀਜ਼ਾਂ ਦੇਖੀਆਂ, ਜਾਂ ਜੇ ਕੁਛ ਸਾਲ ਵੀ ਹੋਏ ਉਹਨੇ ਇਹ ਚੀਜ਼ਾਂ ਨਹੀਂ ਦੇਖੀਆਂ, ਉਹਨੇ ਕਿਹੜਾ ਅਮਰੀਕਾ ਯਾਰ ਇਹਦੇ ਏਦਾਂ ਥੋੜੀ ਹੋ ਸਕਦਾ ਹੈ ਵੀ ਇੱਥੇ ਪਾਣੀ ਖੜ ਜਾਓ ਸੜਕਾਂ ਤੇ, ਇੱਥੇ ਏਦਾਂ ਹੀ ਹੁੰਦਾ ਹੈ ਜੀ। ਜਿੱਥੇ ਇਨਸਾਨ ਆ, ਜਿੱਥੇ ਚਾਹੇ ਉਹ ਅਮਰੀਕਾ ਤੇ ਚਾਹੇ ਉਹ ਪੰਜਾਬ ਆ, ਉੱਥੇ ਆ ਵੀ ਉਹ ਹਰ ਪਾਣੀ 'ਚ ਖੜ ਜਾਂਦਾ, ਹਰ ਮੀਂਹ 'ਚ ਖੜ ਜਾਂਦਾ, ਇੱਥੇ ਜ਼ਿਆਦਾ ਪਏ 'ਚ ਖੜ ਜਾਂਦਾ। ਬਿਲਕੁਲ ਇਹ ਹੈਗਾ। ਇਹ ਆ ਵੀ ਜਿਹੜੇ ਸਟਾਰਮ ਡਰੇਨੇਜ ਹੁੰਦੀ ਆ ਉਹ ਲਿਮਿਟਡ ਆ, ਉਹਦੀ ਕੈਪੈਸਿਟੀ ਉਨੀ ਕੀ ਹੁੰਦੀ ਹੈ ਤੇ ਉਹ ਪ੍ਰੋਬਲਮ ਆ ਜਾਂਦੀ। ਹਾਂਜੀ ਬਿਲਕੁਲ। ਇੱਕ ਚੀਜ਼ ਹੋਰ ਵੀ ਹੈ ਕਿ ਜਿਹੜੀਆਂ ਤੁਹਾਡੇ ਕੁਦਰਤੀ ਖਲੋਕ ਨੇ ਤੁਹਾਡੇ ਅਸਰ ਕਿੰਨਾ ਕਰਦੀਆਂ, ਤੁਹਾਡੇ ਜਿਓਗ੍ਰਾਫਿਕਲੀ ਵੀ ਚੀਜ਼ਾਂ ਤੇ ਡਿਪੈਂਡਡ ਹੈ ਬਹੁਤ ਸਾਰੀਆਂ ਚੀਜ਼ਾਂ। ਭੂਗੋਲਿਕ ਤੌਰ ਤੇ ਤੁਹਾਡੀਆਂ ਕੀ ਸਮੱਸਿਆਵਾਂ ਨੇ, ਭੂਗੋਲਿਕ ਤੌਰ ਤੇ ਤੁਹਾਡੀ ਸਥਿਤੀ ਕਿਹੋ ਜਿਹੀ ਹੈ। ਹੁਣ ਜੇ ਤੁਸੀਂ ਦੋ ਵੱਡੇ ਪਹਾੜਾਂ ਦੇ ਵਿਚਾਲੇ ਰਹਿ ਰਹੇ ਹੋ, ਉੱਥੇ ਥਾਂ ਪੱਧਰਾ ਵਾ ਤੇ ਮੀਂਹ ਤੋਂ ਬਾਅਦ ਉੱਥੇ ਹੋਰ ਤਰ੍ਹਾਂ ਦੇ ਹਾਲਾਤ ਬਣਨਗੇ। ਹਾਂਜੀ, ਜੇ ਤੁਸੀਂ ਪਹਾੜਾਂ 'ਚ ਰਹਿ ਰਹੇ ਆ ਹੋਰ ਵੱਖਰੀ ਗੱਲ, ਪਹਾੜਾਂ 'ਚ ਰਹਿ ਰਹੇ ਆ ਹੋਰ ਵੱਖਰੀ ਗੱਲ ਆ। ਕਿਸੇ ਕੁਦਰਤੀ ਸਰੋਤ ਦੇ ਨੇੜੇ ਰਹਿ ਰਹੇ ਆ, ਉੱਥੇ ਵੱਖਰੀ ਤਰ੍ਹਾਂ ਦੀਆਂ ਚੁਣੌਤੀਆਂ ਹੋਣਗੀਆਂ, ਕਿਉਂਕਿ ਦਰਿਆ, ਝਰਨੇ, ਝੀਲਾਂ ਹਮੇਸ਼ਾ ਉੱਥੇ ਹੀ ਬਣਦੇ ਜਿੱਥੇ ਪਾਣੀ ਦਾ ਨੈਚੁਰਲ ਫਲੋ ਹੁੰਦਾ। ਇਹ ਸਮਝ ਕੇ ਚੱਲੋ ਕਿ ਉੱਥੇ ਪਾਣੀ ਨੇ ਆਉਣਾ ਹੀ ਆਉਣਾ। ਜਦੋਂ ਪਾਣੀ ਜ਼ਿਆਦਾ ਹੋ ਗਿਆ ਪਹਿਲਾਂ ਉੱਥੇ ਆਉਣਾ,
ਉਸ ਤੋਂ ਬਾਅਦ ਜਿਸ ਕਿਸੇ ਦੇ ਇਲਾਕੇ ਦੇ ਵਿੱਚ ਵੀ ਫੈਲਣਾ ਵਾ। ਤੇ ਬਾਕੀ ਇਹ ਗੱਲ ਹੈਗੀ ਕਿ ਇਹੋ ਜਿਹੇ ਮੌਸਮ ਦੇ ਵਿੱਚ ਸ਼ੋਖੀ ਮਾਰਨ ਦੀ ਕੋਈ ਲੋੜ ਨਹੀਂ। ਨਹੀਂ ਜੀ, ਆਪਣੇ ਆਪ ਨੂੰ ਦਲੇਰ ਸਾਬਤ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਪਤਾ ਕੋਈ ਨਹੀਂ ਕਿਹੋ ਜੀ ਕੱਲ ਖਬਰ ਸਾਂਝੀ ਕੀਤੀ ਸੀ, ਕਾਰ ਦੇ ਵਿੱਚ ਹੀ 2 ਜਣਿਆਂ ਦੀ ਮੌਤ ਹੋ ਗਈ। ਦੇਖ ਲਓ ਹਨਾ। ਹਾਂਜੀ, ਅੱਜ ਦੇਖੋ, ਅੱਜ ਦੀ ਖਬਰ ਹੈ 4 ਜਣੇ ਡਿੱਗ ਗਏ, 4 ਜਣੇ ਨੇ। ਉਹਨਾਂ ਦੀ ਗੱਡੀ ਜਿਹੜੀ ਉਹ ਡਿੱਗ ਗਈ। ਹੁਣ ਤਿਲਕਣ ਜ਼ਿਆਦਾ ਸੀ, ਕਿੱਦਾਂ ਸੀ, ਮੀਂਹ ਇੰਨਾ ਪੈ ਰਿਹਾ ਸੀ, ਪਤਾ ਨਹੀਂ ਲੱਗ ਰਿਹਾ। ਹੁਣ ਆਪਾਂ ਫ੍ਰੈਜ਼ਨੋ ਦੇ ਵਿੱਚ ਇੱਥੇ ਸ਼ੇਵਰ ਲੇਕ ਨੂੰ ਜਾਂਦੇ ਆ ਲੋਕ, ਬਹੁਤ ਜ਼ਿਆਦਾ ਲੋਕ ਜਾਂਦੇ ਆ। ਅਸ਼ਨਿਚਰਵਾਰ ਮਡ ਸਲਾਈਡ ਹੋਈ, ਉੱਥੇ ਰੋਡ ਬੰਦ ਹੋ ਗਈ। ਜਿਹੜੇ ਯੋਸੇਮਿਟੀ ਨੂੰ ਜਾਂਦੇ ਆ, ਉਹਨਾਂ ਨੇ ਇੱਕ ਜਿਹੜਾ ਰਾਹ 120 ਵਾਲਾ ਉਹਨਾਂ ਨੇ ਬੰਦ ਹੀ ਕੀਤਾ ਹੋਇਆ, ਕਿਉਂਕਿ ਉੱਥੇ ਸਨੋ ਮੀਂਹ ਬਹੁਤ ਜ਼ਿਆਦਾ ਜਿਹੜੀ ਆ ਉਹ ਪਈ ਹੋਈ ਆ। ਸੋ ਜਦੋਂ ਤੁਸੀਂ ਬਾਹਰ ਏਦਾਂ ਨਿਕਲਣ ਲੱਗੇ ਆ, ਜੇ ਤਾਂ ਐਮਰਜੈਂਸੀ ਹੈ ਤੁਹਾਨੂੰ ਜਾਣਾ ਹੀ ਪੈਣਾ ਆ, ਐਟਲੀਸਟ ਤੁਸੀਂ ਇਹ ਦੇਖ ਕੇ ਜਾਓ ਵੀ ਕਿਹੜਾ ਰਾਹ ਠੀਕ ਆ। ਹੁਣ ਬੇ ਏਰੀਏ ਦੇ ਵਿੱਚ ਕਈ ਨੀਵੇਂ ਹੁੰਦੇ ਆ ਥਾਂ। ਹੁਣ ਜਿਹੜੇ ਫ੍ਰੀਵੇ ਆ ਨਾ ਕਈ, ਉਹ ਜਿਹੜੇ ਪੁਲ ਉੱਤੋਂ ਦੀ ਲੰਘਦਾ ਆ, ਥੱਲੇ ਹੁੰਦੇ ਆ, ਉੱਥੇ ਪਾਣੀ ਭਰ ਜਾਂਦਾ। ਫਿਰ ਬੰਦਾ ਸੋਚਦਾ ਯਾਰ ਮੇਰੀ ਗੱਡੀ ਆ, ਕਈਆਂ ਦੀ ਗੱਡੀ ਉੱਚੀ ਹੁੰਦੀ, ਕਈਆਂ ਦੀ ਨੀਵੀਂ ਹੁੰਦੀ, ਉੱਥੇ ਕਈ ਵਾਰੀ ਇਹਨਾਂ ਦੇ ਮੋਹਰੇ ਜ਼ੋਰ ਨਹੀਂ ਚੱਲਦਾ। ਉਹ ਬੜੀ ਪ੍ਰੋਬਲਮ ਆਉਂਦੀ। ਲੋਕ ਕਿੰਨੀਆਂ ਗੱਡੀਆਂ ਫਸੀਆਂ ਹਰ ਵਾਰ ਦੇਖਦੇ ਆ ਆਪਾਂ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ। ਇਹ ਬੜੀ ਪ੍ਰੋਬਲਮ ਲੋਕਾਂ ਨੂੰ ਪੈਂਦੀ।